With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਹਿੰਦੁਸਤਾਨ ਦਾ ਇਤਿਹਾਸ ਪੜ੍ਹੋ ਤਾਂ ਜਿਹੜੀਆਂ ਕੌਮਾਂ ਰਾਜ ਦੇ ਯੋਗ ਨਹੀਂ ਰਹਿੰਦੀਆਂ ਜਾਂ ਜਿਨ੍ਹਾਂ ਕੌਮਾਂ ਦੀ ਜ਼ੁਬਾਨ ਤੇ ਧਰਮ ਜਾਂ ਰਾਜ ਨਹੀਂ ਆਉਂਦਾ, ਉਹਨਾਂ ਕੌਮਾਂ ਨੂੰ ਹਿੰਦੂਤਵੀ ਤਾਕਤਾਂ ਨੇ ਆਈਦਰ ਵਾਈਪ ਆਊਟ ਕਰ ਦਿੱਤਾ ਹੈ ਜਾਂ ਫਿਰ ਹਿੰਦੂ ਧਰਮ ਦੇ ਵਿੱਚ ਜਜ਼ਬ ਕਰ ਲਿੱਤਾ ਹੈ। ਇਸ ਦੀ ਉਦਾਹਰਨ ਜੈਨ ਧਰਮ ਤੇ ਬੁੱਧ ਧਰਮ ਸਾਡੇ ਸਾਹਮਣੇ ਹੀ ਹਨ। ਇਨ੍ਹਾਂ ਹੀ ਹਿੰਦੂਤਵੀ ਤਾਕਤਾਂ ਨੇ ਸਿੱਖਾਂ ਨੂੰ ਆਰਟੀਕਲ 25B ਦੇ ਵਿੱਚ ਹਿੰਦੂ ਗਰਦਾਨਿਆ ਹੈ ਅਤੇ ਹੁਣ ਇਹ ਸਾਡਾ ਇਤਿਹਾਸ ਚੇਂਜ ਕਰਨ ਨੂੰ ਪੱਬਾਂ ਭਾਰ ਹੋਏ ਪਏ ਹਨ, ਜਿਸ ਦੀ ਉਦਾਹਰਨ ਜੂਨ 84 ਵੇਲੇ ਸਾਡੀ ਲੁੱਟੀ ਗਈ ਰੈਫਰੈਂਸ ਲਾਇਬ੍ਰੇਰੀ ਹੈ ਅਤੇ 2 ਦਿਨ ਪਹਿਲਾਂ ਕਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਅਹਿਮ ਦਸਤਾਵੇਜ਼ ਨੂੰ ਰੱਦੀ ਦੇ ਭਾਅ ਵੇਚਣਾ ਹੈ। ਇਸ ਦੀ ਦੂਸਰੀ ਉਦਾਹਰਨ ਹਿੰਦੂਤਵੀ ਤਾਕਤਾਂ ਨੂੰ ਇੱਕ ਗੱਲ ਪੂਰੀ ਚੰਗੀ ਤਰ੍ਹਾਂ ਪਤਾ ਹੈ ਕਿ ਕਿਸੇ ਨੇਸ਼ਨ ਜਾਂ ਲੋਕਾਂ ਦਾ ਸਫਾਇਆ ਕਰਨਾ ਹੋਵੇ ਤਾਂ ਉਹਨਾਂ ਦੀਆਂ ਕਿਤਾਬਾਂ ਤੇ ਇਤਿਹਾਸ ਨੂੰ ਤਬਾਹ ਕਰ ਦਿਓ, ਫਿਰ ਆਪਣੇ ਲੋਕਾਂ ਕੋਲੋਂ ਉਹਨਾਂ ਦਾ ਇਤਿਹਾਸ ਤੇ ਕਿਤਾਬਾਂ ਨੂੰ ਦੁਬਾਰਾ ਤੋਂ ਲਿਖਾਓ। ਕੁਝ ਸਮਾਂ ਪਾਓ, ਲੋਕ ਆਪ ਹੀ ਭੁੱਲ ਜਾਣਗੇ ਕਿ ਉਹ ਕੀ ਸਨ ਅਤੇ ਕੀ ਬਣ ਗਏ ਹਨ। ਵੀਅਰਸ, ਜਿਹੜਾ ਇਹ ਇਤਿਹਾਸਿਕ ਕਿਤਾਬਾਂ ਦਾ ਜੋ ਦਸਤਾਵੇਜ਼ਾਂ ਨੂੰ ਲੁੱਟਿਆ ਗਿਆ ਹੈ ਜਾਂ ਫਿਰ ਇਹਨਾਂ ਨੂੰ ਵੇਚਿਆ ਗਿਆ ਹੈ, ਵੇਚਿਆ ਜਾ ਰਿਹਾ ਹੈ, ਇਹ ਬਹੁਤ ਅਹਿਮ ਮੁੱਦਾ ਹੈ। ਇਸ ਤੇ ਸਪੈਸ਼ਲ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਿੱਖ ਸਿਆਸਤ ਦੀ ਟੀਮ ਵੱਲੋਂ। ਅੱਜ ਅਸੀਂ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ ਕੋਲੋਂ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਐਗਜ਼ੈਕਟਲੀ ਉੱਥੇ ਕੀ ਹੋਇਆ ਤੇ ਇਹਨਾਂ ਨੇ ਕੀ ਫਾਈਂਡ ਆਊਟ ਕੀਤਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਸਭ ਤੋਂ ਪਹਿਲਾਂ ਵੀਰ ਜੀ ਅਸੀਂ ਪਟਿਆਲਾ ਯੂਨੀਵਰਸਿਟੀ ਤੋਂ ਸ਼ੁਰੂ ਕਰਦੇ ਹਾਂ, ਰੈਫਰੈਂਸ ਲਾਇਬ੍ਰੇਰੀ ਤੋਂ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਇਹ ਇਤਿਹਾਸਿਕ ਦਸਤਾਵੇਜ਼ ਧਾਰਮਿਕ ਗ੍ਰੰਥਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ ਕਿ ਥੈਂਕ ਗਾਡ ਕਿ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਇਹ ਟਰੱਕ ਮਿਲ ਗਿਆ ਤਾਂ ਉਹਨਾਂ ਨੇ ਆਪਣੇ ਹਵਾਲੇ ਕਰ ਲਿੱਤਾ। ਪਰ ਜਿਸ ਤਰ੍ਹਾਂ ਤੁਹਾਡੀ ਟੀਮ ਦੇ ਵੱਲੋਂ ਇਹ ਇਨਵੈਸਟੀਗੇਸ਼ਨ ਕੀਤੀ ਗਈ ਹੈ, ਟੈਲ ਅਸ ਐਗਜ਼ੈਕਟਲੀ ਵਾਟ ਹੈਪਨਡ ਓਵਰ ਦੇਅਰ, ਉੱਥੇ ਕੀ ਫਾਈਂਡ ਆਊਟ ਕੀਤਾ ਇਸ ਚੀਜ਼ ਦੇ ਬਾਰੇ? ਦੇਖੋ, ਮੁੱਢਲੇ ਰੂਪ ਦੇ ਵਿੱਚ ਤਾਂ ਇਸ ਤਰ੍ਹਾਂ ਕਿ ਪਰਸੋਂ ਸ਼ਾਮੀ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜੀ ਕੁਝ ਸਮਾਨ ਜਿਹੜਾ ਆ ਉਹ ਰੱਦੀ
ਦੇ ਵਿੱਚ ਵੇਚਿਆ ਜਾ ਰਿਹਾ ਸੀ ਟਰੱਕ ਭਰ ਕੇ। ਓਕੇ। ਤੇ ਵਿਦਿਆਰਥੀਆਂ ਦੇ ਵੱਲੋਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਮਤਲਬ ਉਹਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਜੀ। ਤੇ ਕੁਝ ਉਹਨਾਂ ਨੇ ਸਾਨੂੰ ਤਸਵੀਰਾਂ ਵੀ ਵਿਦਿਆਰਥੀਆਂ ਨੇ ਭੇਜੀਆਂ ਤਾਂ ਅਸੀਂ ਦੇਖਣ ਤੋਂ ਇਹ ਲੱਗਦਾ ਸੀਗਾ ਕਿ ਉਹ ਕਾਫੀ ਰੇਅਰ ਡਾਕੂਮੈਂਟਸ ਹੈਗੇ ਨੇ ਜੀ। ਤੇ ਸਾਨੂੰ ਲੱਗਿਆ ਕਿ ਉੱਥੇ ਜਾ ਕੇ ਆਪ ਦੇਖਣਾ ਚਾਹੀਦਾ। ਜਦੋਂ ਅਸੀਂ ਗਏ ਆ ਉੱਥੇ ਵਾਪਸ ਸ਼ਾਮ ਨੂੰ, ਹਾਂਜੀ, ਤਾਂ ਅਸੀਂ ਉੱਥੇ ਇਹ ਗੱਲ ਦੇਖੀ ਕਿ ਜਿੰਨੇ ਵੀ ਡਾਕੂਮੈਂਟ ਸੀਗੇ ਉਹ ਢੇਰੀ ਕੀਤੇ ਹੋਏ ਸੀ। ਓਕੇ। ਬਾਹਰ ਉਹਨਾਂ ਨੇ ਟਰੱਕ ਦੇ ਵਿੱਚੋਂ ਵਿਦਿਆਰਥੀਆਂ ਨੇ ਉਹ ਸਮਾਨ ਲਹਾ ਲਿਆ ਸੀਗਾ ਜੀ। ਔਰ ਕਾਫੀ ਸਮਾਨ ਜਿਹੜਾ ਆ ਉਹ ਹੁਣ ਯੂਨੀਵਰਸਿਟੀ ਦਾ ਜਿਹੜਾ ਸਿਕਿਉਰਿਟੀ ਸਟਾਫ ਸੀਗਾ ਜੀ, ਉਹ ਉਹਨਾਂ ਨੂੰ ਰੇਹੜੀਆਂ ਦੇ ਉੱਪਰ ਲੱਦ ਕੇ ਵਾਪਸ ਰੱਖ ਰਹੇ ਸੀਗੇ। ਓਕੇ। ਤੇ ਕੁਝ ਇੱਕ ਦਸਤਾਵੇਜ਼ ਵਿਦਿਆਰਥੀਆਂ ਨੇ ਫੜੇ ਹੋਏ ਸੀ, ਉਹਨਾਂ ਨੇ ਦੇਖਿਆ ਕਿ ਉਹਦੇ ਚ ਕਾਫੀ ਪੁਰਾਣੇ ਦਸਤਾਵੇਜ਼ ਜਿਹੜੇ ਕਿ ਕਾਫੀ ਦੁਰਲਭ ਨੇ, ਆਮ ਨਹੀਂ ਮਿਲਦੇ ਜੀ। ਖਾਸ ਤੌਰ ਦੇ ਉੱਪਰ ਉਹਨਾਂ ਦੇ ਵਿੱਚ ਖਾਲਸਾ ਸਮਾਚਾਰ ਅਖਬਾਰ ਦੇ ਕਾਫੀ ਅੰਕ ਸੀਗੇ ਜੀ। ਉਸ ਤੋਂ ਬਾਅਦ ਦੇ ਵਿੱਚ ਹੋਰ ਕਾਫੀ 84 ਤੇ 85 ਦੇ ਸਮੇਂ ਦੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਮੈਗਜ਼ੀਨ ਛਪਦੇ ਰਹੇ ਆ। ਉਹ ਮੈਗਜ਼ੀਨ ਸੀ ਜਿਹੜਾ ਕਿ ਇੱਕ ਕਾਫੀ ਕਰੂਸ਼ੀਅਲ ਪੀਰੀਅਡ ਪੰਜਾਬ ਦੇ ਇਤਿਹਾਸ ਦਾ ਮੰਨਿਆ ਜਾ ਸਕਦਾ। ਇਸ ਤੋਂ ਇਲਾਵਾ ਸਿੱਖ ਧਰਮ ਦੇ ਨਾਲ ਸੰਬੰਧਿਤ ਕੁਝ ਪਰਚੇ ਸੀਗੇ ਤੇ ਜਿਹੜੇ ਕਿ ਆਮ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੇ ਔਰ ਘੱਟੋ ਘੱਟ ਵੀ ਉਹ ਦੇਖਣ ਤੋਂ ਇਹ ਲੱਗਦਾ ਸੀਗਾ ਕਿ ਪਿਛਲੀ ਸਦੀ ਦੀ ਸ਼ੁਰੂਆਤ ਦੇ ਲਗਭਗ 1900 ਸਨ ਜਿਹੜੀ ਸੀਗੀ ਉਹਦੀ ਸ਼ੁਰੂਆਤ ਦੇ ਦਿਨਾਂ ਦੇ ਛਾਪੇ ਹੋਣਗੇ ਜੀ। ਤੇ ਇਸੇ ਤਰ੍ਹਾਂ ਹੀ ਕੁਝ ਇੱਕ ਹੱਥ ਲਿਖਤਾਂ ਵੀ, ਜਿਹੜੀ ਸਾਨੂੰ ਵੱਡੀ ਹੈਰਾਨੀ ਦੀ ਗੱਲ ਹੋਈ ਕਿ ਕਾਫੀ ਸਾਰੀਆਂ ਹੱਥ ਲਿਖਤਾਂ ਵੀ ਉਹਦੇ ਵਿੱਚ ਸੀਗੀਆਂ ਜੀ। ਤੇ ਉਹ ਵਿਦਿਆਰਥੀਆਂ ਦੇ ਨਾਲ ਜਦੋਂ ਗੱਲਬਾਤ ਹੋਈ, ਕਿਉਂਕਿ ਕੁਝ ਇੱਕ ਉੱਥੇ ਸਟਾਫ ਵੀ ਸੀ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਨਹੀਂ ਇਹ ਡੁਪਲੀਕੇਟ ਕਾਪੀਜ਼ ਨੇ, ਸਾਡੇ ਕੋਲ ਇਹਨਾਂ ਦੀ ਇੱਕ ਨਕਲ ਹੋਰ ਹੈਗੀ ਆ। ਯੂਨੀਵਰਸਿਟੀਆਂ ਦੇ ਲਾਇਬ੍ਰੇਰੀਆਂ ਦੇ ਵਿੱਚ ਹਮੇਸ਼ਾ ਹੀ ਜਗ੍ਹਾ ਦਾ ਘਾਟਾ ਜਿਹੜਾ ਆ ਉਹ ਰਹਿੰਦਾ ਆ, ਇਸ ਕਰਕੇ ਇੱਕ ਰੂਟੀਨ ਮੈਟਰ ਆ ਜੀ। ਅਸੀਂ ਵੇਚਦੇ ਹੁੰਦੇ ਆ, ਤਕਰੀਬਨ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਰੱਦੀ ਵੇਚਦੀਆਂ ਨੇ। ਪਰ ਜਦੋਂ ਵਿਦਿਆਰਥੀਆਂ ਦਾ ਪੱਖ ਸੁਣਿਆ ਤਾਂ ਉਹ ਕਹਿੰਦੇ ਕਿ ਅਸੀਂ ਲਗਭਗ 4 ਦਸਤਾਵੇਜ਼ ਇਹਨਾਂ ਨੂੰ ਦਿਖਾਏ, ਇਹਨਾਂ ਨੂੰ ਕਿਹਾ ਕਿ ਠੀਕ ਹੈ, ਜੇਕਰ ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਕੋਲ ਡੁਪਲੀਕੇਟ ਕਾਪੀਜ਼ ਹੈਗੀਆਂ ਤਾਂ ਤੁਸੀਂ ਇਹਨਾਂ ਦੀਆਂ ਡੁਪਲੀਕੇਟ ਸਾਨੂੰ ਦਿਖਾ ਦਿਓ, ਸਾਨੂੰ ਯਕੀਨ ਹੋ ਜਾਵੇ ਕਿ ਇਹਨਾਂ ਦੀਆਂ ਕਾਪੀਆਂ ਤੁਹਾਡੇ ਕੋਲ ਹੈਗੀਆਂ, ਤੁਸੀਂ ਇਹਨਾਂ ਨੂੰ ਵੈਸੇ ਨਹੀਂ ਕਰ ਰਹੇ ਜੀ। ਕਹਿੰਦੇ ਕਿ ਜਦੋਂ ਪਹਿਲੀਆਂ 3 ਕਾਪੀਆਂ ਤਾਂ ਉਹਨਾਂ ਨੇ ਇਹ ਲਾਇਬ੍ਰੇਰੀ ਦੇ ਸਟਾਫ ਨੇ ਸਾਡੇ ਕੋਲੋਂ ਲੈ ਲਈਆਂ ਕਿ ਠੀਕ ਆ, ਤੁਸੀਂ ਸਾਨੂੰ ਦੇ ਦਿਓ, ਅਸੀਂ ਲੱਭ ਕੇ ਲਿਆਉਂਦੇ ਇਹਦੇ ਨਾਲ ਦਾ, ਤਾਂ ਉਹ ਵਾਪਸ ਨਹੀਂ ਦਿੱਤੀਆਂ ਉਹਨਾਂ ਨੇ। ਉਹ ਲੈ ਕੇ ਤੇ ਉਹਨਾਂ ਨੂੰ ਦੱਬ ਗਏ ਜਾਂ ਰੱਖ ਗਏ ਆਪਣੇ ਕੋਲ ਜੀ। ਫਿਰ ਇੱਕ ਨਿਰਗੁਣਿਆਰਾ ਮੈਗਜ਼ੀਨ ਸੀਗਾ ਤੇ ਉਹ ਕਾਫੀ ਪੁਰਾਣਾ ਸੀ, ਉਹਦਾ ਅੰਕ ਉਹਨਾਂ ਨੇ ਸਾਨੂੰ ਦਿਖਾਇਆ। ਉਹਨਾਂ ਨੇ ਕਿਹਾ ਕਿ ਚਲੋ ਇਹ ਸਾਨੂੰ ਲੱਭ ਕੇ ਦਿਖਾਓ। ਤਾਂ ਉਹ ਹੈਰਾਨੀ ਦੀ ਗੱਲ ਜੋ ਉਹਨਾਂ ਨੇ ਦੱਸੀ ਕਿ ਜਿਹੜੇ ਲਾਇਬ੍ਰੇਰੀਅਨ ਮੈਡਮ ਸੀਗੇ ਉੱਥੋਂ ਦੇ ਲਾਇਬ੍ਰੇਰੀ ਦੇ ਇੰਚਾਰਜ, ਉਹਨਾਂ ਨੇ ਉਹ ਮੈਗਜ਼ੀਨ ਵਿਦਿਆਰਥੀਆਂ ਦੇ ਹੱਥ ਚੋਂ ਖੋਹ ਕੇ ਪਾੜ ਲਿਆ। ਉਹ ਜਿੰਨਾ ਕਿ ਵਿਦਿਆਰਥੀ ਨੇ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਸੀ ਉਹਨਾਂ ਕੋ ਉਹਦੇ ਹੱਥ ਦੇ ਵਿੱਚ ਫੜਿਆ ਰਹਿ ਗਿਆ, ਬਾਕੀ ਉਹਨਾਂ ਨੇ ਉਹ ਪਾੜ ਲਿਆ। ਤੇ ਇਹਦੇ ਤੋਂ ਲੱਗਦਾ ਸੀਗਾ ਕਿ ਕਾਫੀ ਕੁਛ ਉਹਨਾਂ ਦੇ ਕੋਲ ਲਾਇਬ੍ਰੇਰੀ ਸਟਾਫ ਦੇ ਜਾਂ ਲਾਇਬ੍ਰੇਰੀਅਨ ਦੇ ਕੋਲ ਕੁਝ ਲੁਕਾਉਣ ਵਾਸਤੇ ਸੀਗਾ, ਤਦੇ ਹੀ ਉਹ ਇਸ ਤਰ੍ਹਾਂ ਦਾ ਵਿਹਾਰ ਉਹਨਾਂ ਦੇ ਨਾਲ ਕਰ ਰਹੇ ਸੀ ਜੀ। ਤੇ ਕਾਫੀ ਮਤਲਬ ਮੰਦਭਾਗੀ ਜਿਹੜੀ ਗੱਲ ਆ ਉਹ ਸੀਗੀ, ਕਿਉਂਕਿ ਦਸਤਾਵੇਜ਼ ਅਸੀਂ ਵੀ ਜਿਹੜੇ ਦੇਖੇ ਨੇ ਉਹਦੇ ਵਿੱਚ ਇੱਕ ਪੂਰਾ ਬੰਡਲ ਸੀਗਾ ਜਿਹੜਾ ਸਾਲ 84 ਦੇ ਅਖਬਾਰਾਂ ਦੇ ਨਾਲ ਸੰਬੰਧਿਤ ਸੀਗਾ। ਉਸ ਤੋਂ ਇਲਾਵਾ ਕਾਫੀ ਹੋਰ ਦਸਤਾਵੇਜ਼ ਵੀ ਪੰਜਾਬ ਦੇ ਕਾਫੀ ਕ੍ਰੂਸ਼ੀਅਲ ਪੀਰੀਅਡ ਦੇ ਨਾਲ ਸੰਬੰਧਿਤ ਰਹੇ ਆ ਔਰ ਹੱਥ ਲਿਖਤਾਂ, ਦੁਰਲਭ ਹੱਥ ਲਿਖਤਾਂ। ਉਸ ਤੋਂ ਇਲਾਵਾ ਕੁਰਾਨ ਸ਼ਰੀਫ ਦੀ ਟ੍ਰਾਂਸਲਿਟਰੇਸ਼ਨ, ਬਾਈਬਲ, ਇਸ ਤਰ੍ਹਾਂ ਦੇ ਧਾਰਮਿਕ ਗ੍ਰੰਥ ਵੀ ਉਹਦੇ ਵਿੱਚ ਸੀਗੇ। ਕੁਝ ਇੱਕ ਪੁਰਾਤਨ ਜਿਹੜੀ ਆਪਣੀ ਲੜੀਵਾਰ ਲਿਖਣ ਦੀ ਵਿਧੀ ਹੈ ਉਹਦੇ ਵਿੱਚ ਸੀ। ਮੈਂ ਇਹ ਗੱਲ ਤਾਂ ਨਹੀਂ ਕਹਿ ਸਕਦਾ ਕਿ ਉਹ ਗੁਰਬਾਣੀ ਸੀ, ਪਰ ਉਹ ਜੋ ਵੀ ਸੀ ਉਹ ਕਾਫੀ ਦੁਰਲਭ ਤੇ ਪੁਰਾਣਾ ਦੇਖਣ ਨੂੰ ਲੱਗ ਰਿਹਾ ਸੀਗਾ। ਠੀਕ ਹੈ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਡੀ ਟੀਮ ਨੇ ਇਨਵੈਸਟੀਗੇਟ ਕੀਤਾ ਹੈਗਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਤੁਹਾਡੇ ਆਨਲਾਈਨ ਤੁਸੀਂ ਪੜ੍ਹਿਆ ਸੀ ਕਿ ਜਿਸ ਤੁਸੀਂ ਪ੍ਰਿੰਸੀਪਲ ਤੱਕ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦਾ ਇਸ ਤੇ ਕੀ ਕਹਿਣਾ ਸੀਗਾ? ਦੇਖੋ, ਅਸੀਂ ਇਸ ਤੋਂ ਬਾਅਦ ਦੇ ਵਿੱਚ ਫਿਰ ਕਿਉਂਕਿ ਉਸ ਦਿਨ ਤਾਂ ਰਾਤ ਸੀਗੀ ਤੇ ਅਸੀਂ ਦੇਖਿਆ ਉੱਥੇ ਇੱਕ ਗੱਲ ਹੋਰ ਜਿਹੜੀ ਬਹੁਤ ਹੈਰਾਨੀ ਵਾਲੀ ਸਾਨੂੰ ਲੱਗੀ ਉਹ ਇਹ ਸੀਗੀ ਕਿ ਜਿਹੜੇ ਵਿਅਕਤੀ ਯੂਨੀਵਰਸਿਟੀ ਦਾ ਸਿਕਿਉਰਿਟੀ ਅਮਲਾ ਇਹ ਸਾਰਾ ਸਮਾਨ ਅੰਦਰ ਰੱਖ ਰਿਹਾ ਸੀਗਾ ਦੁਬਾਰਾ ਰੈਫਰੈਂਸ ਲਾਇਬ੍ਰੇਰੀ, ਡਾਕਟਰ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ,
ਕਿਉਂਕਿ ਸਮਾਨ ਜਿਹੜੀ ਜਗ੍ਹਾ ਲਹਾਇਆ ਹੋਇਆ ਸੀ ਇੱਕ ਕੋਰੀਡੋਰ ਦੇ ਵਿੱਚ ਵੀ ਉਹ ਰੇਹੜੀ ਦੇ ਉੱਪਰ ਲੱਦ ਕੇ ਜਾਂਦੇ ਸੀ, ਉਹ ਥੋੜਾ ਜਿਹਾ ਉੱਚੀ ਸੀਗੀ ਉਹ ਜਗ੍ਹਾ ਕੋਰੀਡੋਰ ਦੀ। ਤਾਂ ਉਹਨਾਂ ਨੇ ਬਜਾਏ ਇਹਦੇ ਕਿ ਕੋਈ ਇੱਟਾਂ ਵਗੈਰਾ ਰੱਖ ਕੇ ਉਹਨੂੰ ਬਰਾਬਰ ਕੀਤਾ ਜਾਵੇ, ਉਹਨਾਂ ਨੇ ਉਹ ਦਸਤਾਵੇਜ਼ ਹੀ ਚੁੱਕ ਕੇ ਥੱਲੇ ਰੱਖੇ ਹੋਏ ਸੀਗੇ, ਉਹਨਾਂ ਦੇ ਉੱਪਰ ਦੀ ਉਹ ਰੇਹੜੀ ਘਸੀਟ ਕੇ ਲੈ ਕੇ ਜਾ ਰਹੇ ਸੀ। ਇਹ ਗੱਲ ਵੀ ਸਾਡੇ ਲਈ ਬੜੀ ਹੈਰਾਨੀ ਵਾਲੀ ਸੀਗੀ। ਚਲੋ ਉਹਨਾਂ ਨੇ ਰਾਤ ਨੂੰ ਤਾਂ ਸਾਰਾ ਸਮਾਨ ਰੱਖ ਦਿੱਤਾ। ਫਿਰ ਅਸੀਂ ਸਵੇਰੇ ਯੂਨੀਵਰਸਿਟੀ ਦੇ ਹੋਰ ਅਮਲੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਯੂਨੀਵਰਸਿਟੀ ਨੇ ਹੁਣ ਇੱਕ ਟੀਮ ਜਾਂਚ ਦੇ ਵਾਸਤੇ ਇਸ ਮਸਲੇ ਦੀ ਬਣਾਈ ਹੋਈ ਆ। ਉਹਦੇ ਵਿੱਚੋਂ ਕੱਲ ਵਿਦਿਆਰਥੀਆਂ ਨੇ ਅਸੀਂ ਦੇਖਿਆ ਕਿ ਸਵੇਰੇ ਜਾ ਕੇ ਲਗਭਗ ਤਕਰੀਬਨ 70-80 ਵਿਦਿਆਰਥੀ ਹੋਣਗੇ। ਉਹਨਾਂ ਨੇ ਜਾ ਕੇ ਵਾਈਸ ਚਾਂਸਲਰ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ, ਚੱਲ ਕੇ ਲਾਇਬ੍ਰੇਰੀ ਦੇ ਵਿੱਚ ਜਾਓ, ਉੱਥੇ ਜਾ ਕੇ ਦੇਖੋ ਕਿ ਕਿਹੜੇ ਦਸਤਾਵੇਜ਼ ਸੀ ਤੁਹਾਨੂੰ ਲੱਗਦਾ ਕਿ ਵਾਕਿਆ ਹੀ ਉਹ ਰੱਦੀ ਸੀਗੇ। ਤਾਂ ਵਾਈਸ ਚਾਂਸਲਰ ਨੇ ਤਾਂ ਉਹਨਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਉਹਨਾਂ ਨੇ ਡਾਕਟਰ ਗੁਰਨਾਮ ਸਿੰਘ ਜਿਹੜੇ ਗੁਰਮੁਖ ਸੰਗੀਤ ਵਿਭਾਗ ਦੇ ਮੁਖੀ ਨੇ ਉਹਨਾਂ ਨੂੰ ਭੇਜਿਆ। ਡਾਕਟਰ ਗੁਰਨਾਮ ਸਿੰਘ ਆਏ, ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਇਹ ਗੱਲ ਮੰਨੀ ਕਿ ਹਾਂ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਯੂਨੀਵਰਸਿਟੀ ਦੇ ਵੱਲੋਂ ਲਾਪਰਵਾਹੀ, ਜੋ ਲਫ਼ਜ਼ ਉਹ ਵਰਤ ਰਹੇ ਸੀਗੇ ਕਿ ਲਾਪਰਵਾਹੀ ਹੋਈ ਲੱਗਦੀ ਹੈ। ਇਹ ਦਸਤਾਵੇਜ਼ ਜਿਹੜੇ ਨੇ ਅਸੀਂ ਸੌਟ ਆਊਟ ਕਰਾਂਗੇ, ਅਸੀਂ ਦੇਖਾਂਗੇ। ਤੇ ਜਦੋਂ ਉਹਨਾਂ ਨੂੰ ਅਸੀਂ ਇਹਦੇ ਬਾਰੇ ਦੇ ਵਿੱਚ ਪੁੱਛਿਆ, ਉਹਨਾਂ ਨੇ ਕਿਹਾ ਕਿ ਹਾਂ ਅਸੀਂ ਮੰਨਦੇ ਹਾਂ ਇਹ ਗੱਲ ਜੇ ਹੋਈ ਆ, ਔਰ ਲਾਇਬ੍ਰੇਰੀਅਨ ਨੇ ਆਪਣੀ ਮੋਰਲ ਜ਼ਿੰਮੇਵਾਰੀ ਸਮਝਦਿਆਂ ਹੋਇਆ ਅਸਤੀਫਾ ਦੇ ਦਿੱਤਾ ਹੈ ਇਸ ਆਪਣੀ ਪੋਸਟ ਤੋਂ। ਤੇ ਜੋ ਵੀ ਹੈ ਅਸੀਂ ਜਾਂਚ ਕਰਾਂਗੇ, ਸਾਰੇ ਦਸਤਾਵੇਜ਼ ਜਿਹੜੇ ਨੇ ਉਹ ਦੇਖਿਆ ਜਾਊਗਾ ਕਿ ਉਹਨਾਂ ਦੀਆਂ ਡੁਪਲੀਕੇਟ ਕਾਪੀਆਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ, ਤੇ ਅਸੀਂ ਇਹ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਵਾਪਰਿਆ। ਜਿਸ ਤਰ੍ਹਾਂ ਉਹ ਯੂਨੀਵਰਸਿਟੀ ਦੇ ਵੱਲੋਂ ਇਸ ਸਾਰੇ ਮਸਲੇ ਨੂੰ ਥੋੜਾ ਜਿਹਾ ਅੰਡਰ ਪਲੇ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਅਦਾਰੇ ਜਿਸ ਤਰ੍ਹਾਂ ਕਰਦੇ ਹੁੰਦੇ ਨੇ ਆਮ ਤੌਰ ਦੇ ਉੱਪਰ, ਉਹ ਹੋ ਰਹੀ ਸੀਗੀ। ਫਿਰ ਇੱਕ ਹੋਰ ਨੁਕਤਾ ਕਾਫੀ ਅਹਿਮ ਸੀਗਾ ਕਿ 2006 ਦੇ ਵਿੱਚ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਸੀ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਹੱਥ ਲਿਖਤ ਖਰੜੇ ਜਿਹੜੇ ਨੇ ਉਹ ਯੂਨੀਵਰਸਿਟੀ ਦੀ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਗਾਇਬ ਹੋ ਚੁੱਕੇ ਆ। ਉਹਦੇ ਬਾਰੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਦੇਖੋ ਇਹ ਕੋਈ ਪਹਿਲੀ ਵਾਰ ਨਹੀਂ ਇਸ ਤਰ੍ਹਾਂ ਦੀ ਗੱਲ ਵਾਪਰੀ, ਕਿ ਇਸ ਤੋਂ ਪਹਿਲਾਂ ਵੀ ਪ੍ਰੋਫੈਸਰ ਪੂਰਨ ਸਿੰਘ ਇੱਕ ਬਹੁਤ ਪੰਜਾਬ ਤੇ ਸਿੱਖਾਂ ਦੇ ਵਾਸਤੇ ਇੱਕ ਖਾਸ ਹਸਤੀ ਹੋਏ ਨੇ, ਤੇ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਉਹਨਾਂ ਨੂੰ ਬੜਾ ਆਦਰ ਸਤਿਕਾਰ ਹਾਸਲ ਹੈ। ਔਰ ਉਹਨਾਂ ਦੇ ਜਿਹੜੇ ਹੱਥ ਲਿਖਤ ਖਰੜੇ ਸੀ, ਔਰ ਜਿਹੜੀ ਇੱਕ ਮਹਿੰਦਰ ਸਿੰਘ ਰੰਧਾਵਾ ਨੇ ਇੱਕ ਦਾਤ ਸੰਪਾਦਿਤ ਕੀਤੀ ਹੈ ਜਿਹਦੇ ਵਿੱਚ ਮਾਇਆ ਦੇਵੀ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਦੀ ਧਰਮ ਪਤਨੀ ਸੀ ਉਹਨਾਂ ਦੀਆਂ ਯਾਦਾਂ ਛਾਪੀਆਂ ਨੇ। ਸੋ ਉਹਨਾਂ ਨੇ ਵੀ ਉਹਦੇ ਵਿੱਚ ਇਹ ਗੱਲ ਲਿਖੀ ਕਿ ਇੱਕ ਵਾਰ ਪ੍ਰੋਫੈਸਰ ਪੂਰਨ ਸਿੰਘ ਇੱਥੇ ਰਹਿ ਰਹੇ ਸੀ, ਉਸ ਇਲਾਕੇ ਦੇ ਵਿੱਚ ਹੜ੍ਹ ਆ ਗਿਆ ਤਾਂ ਉਹ ਆਪਣੀਆਂ ਹੱਥ ਲਿਖਤਾਂ ਦੇ ਜਿਹੜੇ ਖਰੜੇ ਸੀ ਉਹ ਲੈ ਕੇ ਉੱਪਰ ਛੱਤ ਦੇ ਉੱਪਰ ਬੈਠੇ ਰਹੇ ਉਹਨੂੰ ਹੜ੍ਹ ਤੋਂ ਬਚਾਉਣ ਦੇ ਵਾਸਤੇ। ਸੋ ਇਸ ਤਰ੍ਹਾਂ ਘਾਲਣਾ ਘਾਲ ਕੇ ਉਹਨਾਂ ਨੇ ਆਪਣੀਆਂ ਮਤਲਬ ਇੰਨੀਆਂ ਮੁਸ਼ਕਿਲਾਂ ਦੇ ਵਿੱਚੋਂ ਜਿਹੜੇ ਖਰੜੇ ਬਚਾਏ ਹੋਣ, ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਭਰੋਸਾ ਕਰਦਿਆਂ ਹੋਇਆ ਯੂਨੀਵਰਸਿਟੀ ਨੂੰ ਦਿੱਤਾ ਹੋਵੇ। ਇੱਕ ਛੋਟੀ ਜਿਹੀ ਖਬਰ ਹੀ ਲੱਗ ਕੇ ਰਹਿ ਜਾਵੇ ਕਿ ਯੂਨੀਵਰਸਿਟੀ ਦੀ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਖਰੜੇ ਗਾਇਬ ਹੋ ਗਏ, ਕਾਫੀ ਜ਼ਿਆਦਾ ਗੰਭੀਰ ਗੱਲ ਹੈ। ਤਾਂ ਡਾਕਟਰ ਗੁਰਨਾਮ ਸਿੰਘ ਉਹਨਾਂ ਨੇ ਵੀ ਸਾਨੂੰ ਇਹੀ ਗੱਲ ਕਹੀ, ਕਹਿੰਦੇ ਕਿ ਅਸੀਂ ਤਾਂ ਇਹ ਗੱਲ ਮੰਨਦੇ ਹਾਂ ਕਿ ਪਹਿਲਾਂ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਮਸਲਾ ਹੈ ਸਾਡਾ ਤਾਂ ਉਹ ਬਹੁਤ ਜ਼ਿਆਦਾ ਖਜ਼ਾਨਾ ਜਿਹੜਾ ਆ ਉਹਦਾ ਨੁਕਸਾਨ ਹੋਇਆ ਜਾਂ ਉਹ ਲੁੱਟਿਆ ਗਿਆ, ਤਬਾਹ ਕੀਤਾ ਗਿਆ। ਇੱਥੇ ਅਸੀਂ ਕਹਿੰਦੇ ਕਿ ਯਕੀਨੀ ਬਣਾਵਾਂਗੇ ਕਿ ਇਸ ਤਰ੍ਹਾਂ ਦੀ ਗੱਲ ਨਾ ਵਾਪਰੇ। ਫਿਰ ਪ੍ਰੋਫੈਸਰ ਪੂਰਨ ਸਿੰਘ ਦੇ ਖਰੜੇ ਬਾਰੇ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਬਹੁਤ ਮੰਦਭਾਗਾ ਹੋਇਆ, ਅਸੀਂ ਇਹਦੀ ਵੀ ਜਾਂਚ ਕਰਾਂਗੇ। ਪਰ ਬਾਅਦ ਦੇ ਵਿੱਚ ਜਦੋਂ ਅਸੀਂ ਕੁਝ ਹੋਰ ਅਧਿਕਾਰੀਆਂ ਦੇ ਨਾਲ ਉੱਥੇ ਗੱਲਬਾਤ ਕੀਤੀ, ਡਾਕਟਰ ਸਰਬਜਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ, ਉਹ ਵੀ ਇਸ ਕਮੇਟੀ ਜਾਂਚ ਕਮੇਟੀ ਦੇ ਵਿੱਚ ਨੇ। ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਵਾਲੇ ਖਰੜੇ ਦੀ ਜਿਹੜੀ ਸੱਚਾਈ ਹੈ ਯੂਨੀਵਰਸਿਟੀ ਕੋਲ ਹੈ ਜਾਂ ਨਹੀਂ ਹੈ, ਕਿੰਨਾ ਹਾਲਾਤਾਂ ਦੇ ਵਿੱਚੋਂ ਗਾਇਬ ਹੋਇਆ, ਇਹਦੇ ਬਾਰੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਜਾਂਚ ਕਰੋਗੇ? ਤਾਂ ਕਹਿੰਦੇ ਕਿ ਕਮੇਟੀਆਂ ਦੇ ਤਕਰੀਬਨ ਨਿਯਮ ਹੁੰਦੇ ਨੇ, ਸਾਨੂੰ ਜੋ ਜਾਂਚ ਦਾ ਘੇਰਾ ਵਲਿਆ ਜਾਂਦਾ ਅਸੀਂ ਉਹਦੇ ਵਿੱਚ ਹੀ ਕਰਦੇ ਹਾਂ। ਮੈਨੂੰ ਅਜੇ ਜਾਣਕਾਰੀ ਨਹੀਂ ਹੈ, ਇਹ ਡਾਕਟਰ ਸਰਬਜਿੰਦਰ ਸਿੰਘ ਉਹਨਾਂ ਨੇ ਕਿਹਾ, ਮੈਨੂੰ ਅਜੇ ਜਾਣਕਾਰੀ ਨਹੀਂ ਹੈ ਕਿ ਸਾਡੇ ਘੇਰੇ ਦੇ ਵਿੱਚ ਇਹ ਜਾਂਚ ਆਉਂਦੀ ਹੈ ਜਾਂ ਨਹੀਂ ਆਉਂਦੀ। ਮੈਂ ਕਮੇਟੀ ਮੈਂਬਰ ਦੇ ਤੌਰ ਤੇ ਤਾਂ ਤੁਹਾਨੂੰ ਬਹੁਤਾ ਕੁਝ ਨਹੀਂ ਕਹਿ ਸਕਦਾ। ਐਜ਼ ਸੈਨੇਟ ਮੈਂਬਰ ਮੈਂ ਤੁਹਾਨੂੰ ਕਹਿਣਾ ਕਿ ਮੈਂ ਘੱਟੋ ਘੱਟ ਮਾਮਲਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਂਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸੀ। ਸਾਡੀ ਕੁਝ ਹੋਰ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ, ਰਜਿਸਟਰਾਰ ਮੌਕੇ ਦੇ ਉੱਪਰ ਮੌਜੂਦ ਨਹੀਂ ਸੀਗੇ, ਪਰ ਉਹਨਾਂ ਨਾਲ ਵੀ ਗੱਲ ਹੋਈ। ਉਹ ਵੀ ਲਗਭਗ ਇਹੀ ਕਹਿ ਰਹੇ ਸੀਗੇ ਕਿ ਅਸੀਂ ਮੰਨਦੇ ਹਾਂ ਕਿ ਯੂਨੀਵਰਸਿਟੀ ਦੇ ਕੋਲੋਂ ਗਲਤੀ ਹੋਈ ਤੇ ਵਿਦਿਆਰਥੀਆਂ ਨੇ ਚਲੋ ਸਾਡੇ ਧਿਆਨ ਦੇ ਵਿੱਚ ਲਿਆਂਦਾ ਆ, ਅਸੀਂ ਕਰਾਂਗੇ। ਸਭ ਤੋਂ ਹੈਰਾਨੀ ਦੀ ਗੱਲ ਉਸ ਸਮੇਂ ਹੋਈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚੋਂ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਇੱਕ
ਸਮਾਗਮ ਅਟੈਂਡ ਕਰਕੇ ਨਿਕਲੇ ਔਰ ਅਸੀਂ ਬਾਹਰ ਸੀ, ਅਸੀਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਲਾਇਬ੍ਰੇਰੀ ਵਾਲਾ ਮਸਲਾ ਹੈ, ਤੁਸੀਂ ਇਸ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਇਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਤਾਂ ਬਿਲਕੁਲ ਕੁਝ ਵੀ ਨਹੀਂ ਬੋਲੇ, ਚੁੱਪ ਕਰਕੇ ਆਪਣੀ ਗੱਡੀ ਦੇ ਵਿੱਚ ਗਏ, ਗੱਡੀ ਦੇ ਵਿੱਚ ਬੈਠ ਗਏ, ਜਿਹੜਾ ਸਾਡਾ ਮਾਈਕ ਸੀਗਾ ਉਹਨੂੰ ਹੱਥ ਨਾਲ ਪਾਸੇ ਕੀਤਾ, ਗੱਡੀ ਦਾ ਦਰਵਾਜ਼ਾ ਬੰਦ ਕੀਤਾ ਤੇ ਉੱਥੋਂ ਚਲੇ ਗਏ ਜੀ। ਇਹ ਸਾਡੇ ਵਾਸਤੇ ਇੱਕ ਬਹੁਤ ਹੈਰਾਨੀ ਦੀ ਗੱਲ ਸੀ ਕਿ ਇੰਨਾ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਹੋਵੇ ਤੇ ਏਡਾ ਵੱਡਾ ਮਸਲਾ ਉੱਠਿਆ ਹੋਵੇ, ਔਰ ਖਾਸ ਕਰਕੇ ਵਿਦਿਆਰਥੀਆਂ ਦੇ ਉੱਪਰ। ਉੱਥੇ ਹੁਣ ਕਈ ਪ੍ਰੋਫੈਸਰ ਸਾਹਿਬਾਨ ਇਹ ਦੋਸ਼ ਲਾ ਰਹੇ ਸੀ ਕਿ ਵਿਦਿਆਰਥੀ ਤਾਂ ਲਾਇਬ੍ਰੇਰੀ ਚਾਹੁੰਦੇ ਹੀ ਨਹੀਂ, ਇਹ ਤਾਂ ਲਾਇਬ੍ਰੇਰੀ ਦਾ ਫਾਇਦਾ ਨਹੀਂ ਹੈ, ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਨੂੰ ਕੁਝ ਲੋਕਾਂ ਨੇ ਕਹੀਆਂ। ਪਰ ਵਿਦਿਆਰਥੀਆਂ ਦੇ ਵੱਲੋਂ ਇੰਨਾ ਵੱਡਾ ਫੈਸਲਾ, ਮਤਲਬ ਐਜੀਟੇਸ਼ਨ ਕਰਕੇ ਆਪਣੇ ਉੱਪਰ ਬਲੇਮ ਵੀ ਲੈ ਕੇ ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਰੁਕਵਾਇਆ, ਯੂਨੀਵਰਸਿਟੀ ਨੂੰ ਮੌਕਾ ਦਿੱਤਾ ਇੰਟਰੋਸਪੈਕਟ ਕਰਨ ਦਾ। ਔਰ ਯੂਨੀਵਰਸਿਟੀ ਦਾ ਮੁਖੀ, ਸਾਡੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਇੱਕ ਸ਼ਬਦ ਵੀ ਇਹਦੇ ਉੱਪਰ ਨਹੀਂ ਕਿਹਾ। ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ, ਜਿਸ ਤਰ੍ਹਾਂ ਲਾਈਕ ਜੂਨ 84 ਦੇ ਵਿੱਚ ਸਾਡੀ ਰੈਫਰੈਂਸ ਲਾਇਬ੍ਰੇਰੀ ਸੀਗੀ ਉਹਨੂੰ ਲੁੱਟਿਆ ਗਿਆ, ਕਹਿੰਦੇ ਕਿ ਸਾੜ ਦਿੱਤੀ ਗਈ, ਪਰ ਆਈ ਵੀ ਆਲ ਨੋ ਕਿ ਇਹਨਾਂ ਲੁੱਟ ਕੇ ਉਹਨਾਂ ਨੂੰ ਟਾਈਮ ਦੇ ਨਾਲ ਇਹਨਾਂ ਟਾਈਮ ਪਾ ਕੇ ਸਾਡਾ ਇਤਿਹਾਸ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਈਵਨ ਤੁਸੀਂ ਇਹ ਲਾਇਬ੍ਰੇਰੀ ਦੀ ਗੱਲ ਕੀਤੀ ਕਿ ਪਹਿਲਾਂ ਕਿਸ ਤਰ੍ਹਾਂ ਨੇ ਕਿਹਾ ਕਿ ਸਾਡੇ ਕੋਲ ਜਗ੍ਹਾ ਹੈ ਨਹੀਂ ਗੀ, ਤੇ ਹੁਣ ਵਾਪਸ ਕਾਫੀ ਸਾਰੇ ਦਸਤਾਵੇਜ਼ ਇਹਨਾਂ ਨੇ ਵਾਪਸ ਰੱਖ ਲਿੱਤੇ ਹਨ, ਪਰ ਸਾਨੂੰ ਨਹੀਂ ਪਤਾ ਕਿ ਕੱਲ ਨੂੰ ਜਾਂ ਪਰਸੋਂ ਨੂੰ ਜਾਂ ਕੁਝ ਸਾਲ ਪਾ ਕੇ ਇਹ ਫਿਰ ਇਹ ਚੀਜ਼ਾਂ ਨੂੰ ਵੇਚ ਸਕਦੇ ਨੇ ਜਾਂ ਚੇਂਜ ਕਰ ਸਕਦੇ ਨੇ। ਪਰ ਸਾਡੇ ਕੋਲ ਹੁਣ ਸੋਚਣ ਵਾਲੀ ਗੱਲ ਹੈ, ਕਿਉਂਕਿ ਇਹ ਲੋਕ ਬਹੁਤ ਕੇਅਰਲੈਸ ਨੇ ਤੇ ਸਾਡੇ ਲਈ ਬਹੁਤ ਗੰਭੀਰ ਮਾਮਲਾ ਹੈ, ਕਿਉਂਕਿ ਇਹ ਲੋਕ ਕਹਿੰਦੇ ਨੇ ਕਿ ਗੰਭੀਰ ਗੱਲ ਨਹੀਂ ਹੈ, ਪਰ ਸਾਡੇ ਲਈ ਬਹੁਤ ਗੰਭੀਰ ਗੱਲ ਹੈ, ਕਿਉਂਕਿ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਤਿਹਾਸ ਨੂੰ, ਆਪਣੇ ਕਲਚਰ ਨੂੰ ਸੰਭਾਲ ਕੇ ਰੱਖੀਏ। ਪਰ ਜਿਸ ਤਰ੍ਹਾਂ ਕੱਲ ਨੂੰ ਇਹ ਲੁੱਟਿਆ ਜਾ ਸਕਦਾ ਫਿਰ ਸਾਡੇ ਕੋਲ ਖਜ਼ਾਨਾ, ਸੋ ਇੱਥੇ ਕੁਐਸਚਨ ਉੱਠਦਾ ਕਿ ਇਜ਼ ਦੇयर ਐਨੀ ਕੋਈ ਲੀਗਲ ਨੋਟਿਸ ਲੈ ਸਕਦੇ ਜਾਂ ਕੋਈ ਲੀਗਲ ਐਡਵਾਈਸ ਲੈ ਸਕਦੇ ਇਸ ਚੀਜ਼ ਦੇ ਉੱਪਰ ਕਿ ਜਿਹੜੇ ਸਾਡੇ ਮਿਨੋਰਿਟੀਜ਼ ਦੇ ਜਿਹੜੇ ਕਲਚਰ ਜਾਂ ਰਿਲੀਜੀਅਸ ਦਸਤਾਵੇਜ਼ ਨੇ ਇਸ ਤਰ੍ਹਾਂ ਦੇ, ਉਹਨਾਂ ਦੀ ਕਿਸੇ ਤਰ੍ਹਾਂ ਸੇਫਟੀ ਦੇ ਲਈ ਅਸੀਂ ਕੁਝ ਕਰ ਸਕਦੇ ਲੀਗਲ? ਦੇਖੋ, ਇੱਕ ਤਾਂ ਇਹ ਹੈ ਕਿ ਯੂਨੀਵਰਸਿਟੀ ਇੱਕ ਆਟੋਨਮਸ ਬਾਡੀ ਆ ਔਰ ਤਕਰੀਬਨ ਕਿਸੇ ਵੀ ਢਾਂਚੇ ਦੇ ਵਿੱਚ ਉਹਨੂੰ ਬਹੁਤ ਜ਼ਿੰਮੇਵਾਰ ਮੰਨਿਆ ਜਾਂਦਾ ਜੀ। ਤੇ ਸਾਡੇ ਹੋਰ ਵੀ ਜਿੰਨੇ ਲੋਕਾਂ ਨਾਲ ਅਸੀਂ ਓਪੀਨੀਅਨ ਲੈਣ ਦੀ ਬਹੁਤਿਆਂ ਨੇ ਕਿਹਾ ਕਿ ਬੇਸ਼ੱਕ ਸਾਨੂੰ ਜਾਂ ਵਿਦਿਆਰਥੀ ਵੀ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਗੱਲ ਸਹਿਜ ਸੁਭਾਅ ਹੋਈ ਨਹੀਂ ਲੱਗਦੀ ਜੀ। ਇਹ ਇੱਕ ਸੋਚੇ ਸਮਝੇ ਪ੍ਰੋਸੈਸ ਦਾ ਹਿੱਸਾ ਆ। ਵਿਦਿਆਰਥੀਆਂ ਨੇ ਸਾਨੂੰ ਖੁੱਲ ਕੇ ਇਹ ਗੱਲ ਰਿਕਾਰਡਿੰਗ ਦੇ ਉੱਪਰ ਵੀ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਹੈ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਰਹਿ ਰਹੇ ਹਾਂ, ਜੋ ਅਸੀਂ ਪ੍ਰਸ਼ਾਸਨ ਦਾ ਰਵੱਈਆ ਦੇਖਿਆ ਇਸ ਤਰ੍ਹਾਂ ਦੇ ਦਸਤਾਵੇਜ਼ ਨੇ, ਸਾਨੂੰ ਲੱਗਦਾ ਨਹੀਂ ਹੈ ਕਿ ਇਹ ਗੱਲ ਸਹਿਜ ਸੁਭਾਅ ਵਾਪਰੀ ਹੈ। ਪਰ ਜਿੱਥੋਂ ਤੱਕ ਕਿਸੇ ਸਿਸਟਮ ਦੀ ਗੱਲ ਕਰਦੇ ਆ ਉਹਦੇ ਵਿੱਚ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਕਾਫੀ ਸਾਰੇ ਵਿਅਕਤੀਆਂ ਨੇ ਕੱਲ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਆ, ਕੁਝ ਹੋਰ ਪ੍ਰੋਫੈਸਰ ਸਾਹਿਬਾਨ ਨਾਲ ਵੀ ਸਾਡੀ ਗੱਲ ਹੋਈ ਜੀ, ਉਹ ਵੀ ਇਹ ਗੱਲ ਕਹਿ ਰਹੇ ਸੀਗੇ ਕਿ ਆਮ ਤੌਰ ਦੇ ਉੱਪਰ ਹੀ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਸੋ ਇਸ ਕਰਕੇ ਇਹ ਗੱਲ ਵਿਚਾਰੀ ਜਾ ਸਕਦੀ ਹੈ ਕਿ ਲੀਗਲੀ ਇਸ ਮਾਮਲੇ ਦੇ ਵਿੱਚ ਕੀ ਹੋ ਸਕਦਾ। ਪਰ ਯੂਨੀਵਰਸਿਟੀ, ਮੈਂ ਫਿਰ ਇਹ ਗੱਲ ਕਹਿੰਦਾ ਕਿ ਇੱਕ ਬਹੁਤ ਜ਼ਿੰਮੇਵਾਰੀ ਵਾਲਾ ਅਦਾਰਾ ਮੰਨਿਆ ਜਾਂਦਾ ਹੈ। ਹਾਲਾਂਕਿ ਜਿਸ ਤਰ੍ਹਾਂ ਦਾ ਰਵੱਈਆ ਸਾਹਮਣੇ ਆ ਰਿਹਾ ਸੀ ਉਹ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲਾ ਮੇਰਾ ਪਰਸਨਲ ਓਪੀਨੀਅਨ ਆ ਕਿ ਨਹੀਂ ਸੀ ਲੱਗ ਰਿਹਾ ਜੀ। ਦੂਸਰੀ ਗੱਲ ਹੈ ਜਿਹੜੀ ਹੁਣ ਉੱਥੋਂ ਦਾ ਜੋ ਮੌਜੂਦਾ ਹਾਲਤ ਹੈ ਉਹ ਇਹ ਹੈ ਕਿ ਵਿਦਿਆਰਥੀਆਂ ਦੇ ਵੱਲੋਂ ਇੱਕ ਲਗਾਤਾਰ ਦਬਾਅ ਜਿਹੜਾ ਉਹ ਬਣਾਇਆ ਜਾ ਰਿਹਾ ਪ੍ਰਸ਼ਾਸਨ ਦੇ ਉੱਪਰ, ਔਰ ਇਹ ਕਹਿ ਰਹੇ ਨੇ ਕਿ ਇੱਕ ਤਾਂ ਜਿੰਨਾ ਵੀ ਯੂਨੀਵਰਸਿਟੀ ਦੇ ਵਿੱਚ ਸਾਹਿਤ ਹੈ, ਖਾਸ ਕਰਕੇ ਜਿਹੜੀ ਰੇਅਰ ਕਲੈਕਸ਼ਨ ਹੈ, ਕਿਉਂਕਿ ਇੱਕ ਗੱਲ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਾਂ, ਕਿਉਂਕਿ ਲਾਇਬ੍ਰੇਰੀ ਦੇ ਕੁਝ ਸਟਾਫ ਨੇ ਸਾਨੂੰ ਦੱਸਿਆ ਕਿ ਜਿਹੜਾ ਇਹ ਦਸਤਾਵੇਜ਼ ਦਿੱਤੇ ਜਾ ਰਹੇ ਸੀਗੇ ਇਹ ਜ਼ਿਆਦਾ ਰੇਅਰ ਕਲੈਕਸ਼ਨ ਦਾ ਹਿੱਸਾ ਸੀਗੇ ਜੀ। ਇਹ ਗੱਲ ਬਹੁਤ ਜ਼ਿਆਦਾ ਮਹੱਤਵਪੂਰਨ ਸੀ ਬਿਲਕੁਲ। ਔਰ ਵਿਦਿਆਰਥੀਆਂ ਵੱਲੋਂ ਹੁਣ ਇਹ ਗੱਲ ਕਹੀ ਜਾ ਰਹੀ ਕਿ ਜਿੰਨੇ ਵੀ ਦਸਤਾਵੇਜ਼ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੂਚੀਬੱਧ ਕਰਕੇ ਉਹਨਾਂ ਦੀ ਸੂਚੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਪਾਈ ਜਾਵੇ, ਤਾਂ ਕਿ ਹਰ ਇੱਕ ਵਿਦਿਆਰਥੀ ਨੂੰ, ਕਿਸੇ ਵੀ ਰਿਸਰਚ ਸਕਾਲਰ ਨੂੰ, ਦੁਨੀਆ 'ਚ ਬੈਠਾ ਕੋਈ ਵੀ ਬੰਦਾ ਦੇਖ ਸਕੇ ਕਿ ਇਸ ਚੀਜ਼ ਦੀ ਨਕਲ ਜਿਹੜੀ ਹੈ ਜਾਂ ਉਹਦੀ ਕਾਪੀ ਆ ਉਹ ਯੂਨੀਵਰਸਿਟੀ ਲਾਇਬ੍ਰੇਰੀ ਦੇ ਵਿੱਚ ਪਈ ਹੋਈ ਹੈ ਜੀ। ਦੂਸਰੀ ਗੱਲ ਉਹ ਇਹ ਕਹਿ ਰਹੇ ਨੇ ਕਿ ਇਹ ਸਾਰੇ ਦਸਤਾਵੇਜ਼ਾਂ ਨੂੰ ਡਿਜੀਟਲਾਈਜ਼ ਕਰਕੇ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਪਰ ਪਾਇਆ ਜਾਵੇ, ਕਿਉਂਕਿ ਵੈਸੇ ਵੀ ਜਦੋਂ ਖਾਲਸਾ ਸਮਾਚਾਰ ਦੇ ਅੰਕ ਸੀਗੇ ਉਹ ਲਗਭਗ 100 ਸਾਲ ਤੋਂ ਪੁਰਾਣੇ ਸੀ ਹਾਂਜੀ। ਤੋਂ ਉਹਨਾਂ ਦੇ ਖਰਾਬ ਹੋਣ ਦਾ, ਕਾਗਜ਼ ਦੀ ਵੀ ਆਪਣੀ ਇੱਕ ਮਿਆਦ ਹੁੰਦੀ ਹੈ, ਤੋਂ ਇਸ ਤਰ੍ਹਾਂ ਦੇ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਉੱਥੇ ਸੀਗਾ ਜੀ। ਸਮੇਂ ਦੇ ਲੰਘਣ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਮੁਸ਼ਕਿਲ ਹੋ ਰਹੀ ਸੀ ਹਾਂਜੀ। ਠੀਕ ਹੈ, ਡਿਜੀਟਲਾਈਜ਼ ਕਰਕੇ ਹੁਣ ਇਹ ਪ੍ਰੋਸੈਸ ਹੈ ਜੇ ਉੱਥੇ ਸਾਰੀ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਜੀ, ਤੇ ਵਿਦਿਆਰਥੀ ਆਪਣੇ ਵੱਲੋਂ ਦਬਾਅ ਪਾ ਰਹੇ ਨੇ, ਪਰ ਯੂਨੀਵਰਸਿਟੀ ਅਜੇ ਤੱਕ ਕਿਸੇ ਤਰ੍ਹਾਂ ਦੀ ਲਿਖਤੀ ਕਮਿਟਮੈਂਟ ਜਿਹੜੀ ਆ ਉਹ ਦੇਣੀ ਨਹੀਂ ਸੀ ਚਾਹੁੰਦੀ। ਤੇ ਕੱਲ ਸ਼ਾਮ ਤੱਕ ਦੀ ਜੋ ਸਾਡੇ ਕੋਲ ਖਬਰ ਸੀ, ਵਿਦਿਆਰਥੀ ਦੁਬਾਰਾ ਵੀ ਮਿਲੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਆਉਂਦੇ ਦਿਨਾਂ ਦੇ ਦੌਰਾਨ ਵੀ ਇਸ ਗੱਲ ਦਾ ਦਬਾਅ ਬਣਾ ਕੇ ਰੱਖਾਂਗੇ ਕਿ ਇਹਨਾਂ ਨੂੰ ਡਿਜੀਟਲਾਈਜ਼ ਕੀਤਾ ਜਾ ਸਕੇ। ਜਿੱਥੋਂ ਤੱਕ ਤੁਸੀਂ ਕਿਹਾ ਕਿ ਕਾਨੂੰਨੀ ਤੌਰ ਦੇ ਉੱਪਰ ਉਹ ਤਾਂ ਇਹ ਹੈ ਕਿ ਆਪਾਂ
ਕਾਨੂੰਨੀ ਤੌਰ ਦੇ ਉੱਪਰ ਕੀ ਕਰ ਸਕਦੇ ਆ, ਇਹਦੇ ਬਾਰੇ ਤਾਂ ਰਾਏ ਜਿਹੜੀ ਆ ਉਹ ਲਈ ਜਾ ਸਕਦੀ ਹੈ ਜਾਂ ਮਸਲਾ ਵਿਚਾਰਿਆ ਜਾ ਸਕਦਾ ਆ। ਬਿਲਕੁਲ। ਪਰ ਜੇਕਰ ਇਹ ਮੈਨੂੰ ਲੱਗਦਾ ਕਿ ਵਿਦਿਆਰਥੀਆਂ ਦੇ ਵੱਲੋਂ ਦਬਾਅ ਬਣਿਆ ਰਹੇ ਤੇ ਵੈਸੇ ਵੀ ਸਾਡਾ ਜਿਹੜਾ ਭਾਈਚਾਰਾ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਵਸਿਆ ਹੋਇਆ, ਉਹ ਆਪਣੇ ਤੌਰ ਦੇ ਉੱਪਰ ਵੀ ਯੂਨੀਵਰਸਿਟੀ ਦੇ ਨਾਲ ਇਹ ਮਸਲਾ ਉਠਾ ਸਕਦੇ ਆ। ਇੱਕ ਦਬਾਅ ਬਣਾ ਕੇ ਵੀ ਉਹਨਾਂ ਦੇ ਕੋਲੋਂ, ਯੂਨੀਵਰਸਿਟੀ ਦੇ ਕੋਲੋਂ ਇਹਨਾਂ ਦੀ ਡਿਜੀਟਲਾਈਜੇਸ਼ਨ ਜਾਂ ਇਸ ਤਰ੍ਹਾਂ ਦਾ ਪ੍ਰੋਸੈਸ ਜਿਹੜਾ ਉਹ ਚਲਾਇਆ ਜਾ ਸਕਦਾ ਹੈ। ਬਿਲਕੁਲ ਬਿਲਕੁਲ ਵੀਰ ਜੀ ਇੱਕ ਪਾਸੇ ਤੇ ਇਹ ਸਾਡਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ, ਦੂਸਰੇ ਪਾਸੇ ਜਿਹੜੀ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਹੋ ਰਹੀ ਹੈ ਉਹ ਅਜੇ ਵੀ ਜਾਰੀ। ਇਟਸ ਬੀਨ ਲਾਈਕ 4-5 ਮੰਥਸ, ਇਹ ਚੀਜ਼ ਰੁਕੀ ਨਹੀਂ ਰਹੀ। ਇਸ ਦੇ ਇਵਨ ਲਾਈਕ ਕੱਲ ਪਰਸੋਂ ਫੇਰ ਘਟਨਾ ਸਾਹਮਣੇ ਕਿ ਅੰਮ੍ਰਿਤਸਰ ਦੇ ਨੇੜੇ ਇੱਕ ਬੰਦੇ ਨੂੰ ਫੜਿਆ ਵੀ ਗਿਆ, ਆਈ ਥਿੰਕ ਸੋ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਇਸ ਕੀ ਹੋ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ? ਦੇਖੋ ਜੀ, ਇਹ ਬਹੁਤ ਹੀ ਕਿਸੇ ਵੀ ਸਿੱਖ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਸੁਣਨੀ ਜੀ ਬਹੁਤ ਦੁਖਦਾਈ ਗੱਲ ਆ, ਔਰ ਬਹੁਤ ਇੱਕ ਤੁਹਾਡੇ ਆਪੇ ਨੂੰ ਝੰਜੋੜਨ ਵਾਲੀ, ਇੱਕ ਗੁੱਸਾ ਰੋਹ ਪੈਦਾ ਕਰਨ ਵਾਲੀ ਹੈ। ਤੇ ਬੀਤੇ ਸਮੇਂ ਦੇ ਦੌਰਾਨ ਜੋ ਹਾਲਾਤ ਬਣਿਆ, ਆਪਾਂ ਦੇਖਿਆ ਕਿ ਜਿਹੜਾ ਮੁੱਢ ਸੀ ਇਸ ਗੱਲ ਦਾ, ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਬੇਅਦਬੀ ਹੋਈ, ਮਲਕੇ ਪਿੰਡ ਦੇ ਵਿੱਚ ਬੇਅਦਬੀ ਹੋਈ, ਉਹਨਾਂ ਮਾਮਲਿਆਂ ਨੂੰ ਸਰਕਾਰ ਦੇ ਵੱਲੋਂ ਆਪਾਂ ਦੇਖਿਆ ਕਿ ਸਿੰਘਾਂ ਦੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ, 2 ਸਿੰਘ ਸ਼ਹੀਦ ਵੀ ਹੋਏ, ਪਰ ਉਹਨਾਂ ਮਾਮਲਿਆਂ ਦੇ ਬਾਰੇ ਕੁਝ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਵਾਰ-ਵਾਰ ਇਸ ਤਰ੍ਹਾਂ ਵਾਪਰ ਰਿਹਾ ਹੈ, ਔਰ ਜਿਹੜਾ ਇੰਨਾ ਵੱਡਾ ਉਭਾਰ ਸੀਗਾ ਉਹ ਵੀ ਆਪਣੇ ਸਾਹਮਣੇ ਆ ਕਿ ਹੁਣ ਉਸ ਤਰ੍ਹਾਂ ਦਾ ਰੋਹ ਜਾਂ ਉਭਾਰ ਨਹੀਂ ਹੈਗਾ ਜੀ। ਤੇ ਪ੍ਰਤੱਖ ਰੂਪ ਦੇ ਵਿੱਚ ਇਹ ਜਿਹੜਾ ਹੈ ਤਾਂ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਬਣਨ ਦੇ ਵਿੱਚ ਲੱਗ ਰਿਹਾ ਆ। ਹਾਂਜੀ, ਕਿਉਂਕਿ ਇਸ ਨਹੀਂ ਹੋ ਸਕਦਾ ਕਿ ਕਿਸੇ ਆਮ ਵਿਅਕਤੀ ਨੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਤੇ ਉਹਦੀ ਭੁੱਖ ਪੜਤਾਲ ਨਾ ਹੋ ਸਕੇ ਜਾਂ ਉਹ ਫੜਿਆ ਨਾ ਜਾ ਸਕੇ। ਇਹਦੇ ਪਿੱਛੇ ਕੁਛ ਨਾ ਕੁਛ ਗੱਲ ਤਾਂ ਹੈ। ਬਿਲਕੁਲ। ਤੇ ਜੋ ਪੰਥ ਦੇ ਅੰਦਰੂਨੀ ਹਾਲਾਤ ਨੇ ਉਹ ਵੀ ਕਾਫੀ ਚਿੰਤਾ ਵਾਲੇ ਆ। ਸਾਡੇ ਤਕਰੀਬਨ ਹੁਣ ਦੇਖਣ ਚ ਸਾਹਮਣੇ ਆ ਰਿਹਾ ਜੀ, ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਵੀ ਸਾਡੀਆਂ ਧਿਰਾਂ ਇਕਮਤ ਹੋ ਕੇ ਨਹੀਂ ਚੱਲ ਸਕੀਆਂ। ਸੋ ਸਿੱਖਾਂ ਨੂੰ ਵੀ ਮੈਨੂੰ ਲੱਗਦਾ ਕਿ ਆਪਣੇ ਅੰਦਰੂਨੀ ਹਾਲਾਤਾਂ ਦੇ ਬਾਰੇ ਦੇ ਵਿੱਚ ਸੋਚਣਾ ਚਾਹੀਦਾ। ਹਾਂਜੀ, ਦੁਸ਼ਮਣ ਤਾਂ ਆਪਣਾ ਕੰਮ ਕਰ ਹੀ ਰਿਹਾ ਆ, ਆਪਾਂ ਆਪਣਾ ਕੰਮ ਸਹੀ ਤਰ੍ਹਾਂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਬਿਲਕੁਲ ਬਿਲਕੁਲ ਵੀਰ ਜੀ, ਮੈਨੂੰ ਲੱਗਦਾ ਕਿ ਉਹ ਨਹੀਂ ਕਰ ਰਹੇ ਜੀ। ਤੇ ਵੀਰ ਜੀ, ਸਾਡੇ ਕੋਲ 30-40 ਸੈਕਿੰਡਸ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਕਿਸ ਤਰ੍ਹਾਂ 2-3 ਸਿੰਘ ਸ਼ਹੀਦ ਹੁੰਦੇ ਆ, ਜਿਸ ਤਰ੍ਹਾਂ ਵੈਬਲ ਕਲਾ ਚ ਤੁਸੀਂ ਤੁਹਾਡੀ ਟੀਮ ਵੱਲੋਂ ਵੀ ਆਪਣੇ ਪਰਸਨਲ ਲੈਵਲ ਤੇ ਇਨਵੈਸਟੀਗੇਟ ਕੀਤਾ ਗਿਆ ਉਸ ਚੀਜ਼ ਨੂੰ, ਐਂਡ ਉਸ ਤੋਂ ਬਾਅਦ ਇਵਨ ਜਸਟਿਸ ਕਮਿਸ਼ਨ ਵੱਲੋਂ ਵੀ ਕੀਤਾ ਗਿਆ, ਉਸ ਚੀਜ਼ ਤੇ ਕੋਈ ਐਨੀ ਅਪਡੇਟ ਹੈਗੀ ਉਹਨਾਂ ਦੀ ਰਿਪੋਰਟ ਬਾਰੇ? ਹਾਂਜੀ, ਜੋ ਸਾਨੂੰ ਜਾਣਕਾਰੀ ਹੈ ਕਿ ਜਸਟਿਸ ਕਾਰਜੂ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਤਿਆਰ ਹੋ ਚੁੱਕੀ ਹੈ। ਓਕੇ। ਤੇ ਉਹ ਰਿਲੀਜ਼ ਹੋ ਜਾਣੀ ਚਾਹੀਦੀ ਸੀ ਹੁਣ ਤੱਕ, ਪਰ ਜਦੋਂ ਅਸੀਂ ਹੁਣ ਪਤਾ ਕੀਤਾ ਤਾਂ ਇਹ ਹੈ ਕਿ ਜਸਟਿਸ ਕਾਰਜੂ ਦੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਹੈਗੀ। ਤੇ ਜਿਹੜੇ ਵੀ ਜਥੇਬੰਦੀਆਂ ਦਾ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਇਹ ਉਪਰਾਲਾ ਸੀਗਾ, ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਸਟਿਸ ਕਾਰਜੂ ਆਪ ਆ ਕੇ ਇਸ ਚੀਜ਼ ਨੂੰ ਰਿਲੀਜ਼ ਕਰਨ, ਕਿਉਂਕਿ ਉਹਨਾਂ ਦਾ ਇੱਕ ਬਤੌਰ ਰਿਟਾਇਰਡ ਸੁਪਰੀਮ ਕੋਰਟ ਜੱਜ ਸਟੇਟਸ ਵੀ ਹੈ। ਤੇ ਉਹਦੇ ਬਾਰੇ ਦੇ ਵਿੱਚ ਜੋ ਵੀ ਉਹਨਾਂ ਦੀਆਂ ਫਾਈਂਡਿੰਗਸ ਨੇ ਉਹ ਜਿਹੜੀ ਪ੍ਰੈਸ ਨੂੰ ਬਰੀਫਿੰਗ ਦੇਣੀ ਆ ਜਾਂ ਉਹਨਾਂ ਨੂੰ ਦੱਸਣਾ ਆ ਕਿ ਇਹਦੇ ਵਿੱਚ ਇਸ ਤਰੀਕੇ ਨਾਲ ਅਸੀਂ ਜਾਂਚ ਕੀਤੀ ਆ, ਉਹ ਕਰਨ। ਤਾਂ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੀ ਸਿਹਤ ਠੀਕ ਹੁੰਦੀ ਆ, ਹੋ ਸਕਦਾ ਬਹੁਤ ਜਲਦ ਉਹ ਰਿਪੋਰਟ ਜਿਹੜੀ ਆ ਉਹ ਜਾਰੀ ਹੋ ਜਾਵੇ, ਜੋ ਸਾਡੀ ਜਾਣਕਾਰੀ। ਓਕੇ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਜਿਹੜੇ ਵਿਚਾਰ ਸੀਗੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਸਾਨੂੰ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਫਿਰ ਤੋਂ ਮਿਲਾਂਗੇ ਤੁਹਾਨੂੰ TV 84 ਦਰਸ਼ਕਾਂ ਦੇ ਨਾਲ ਨੈਕਸਟ ਟਾਈਮ। ਸੋ ਹੁਣ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।